ਸਮੱਸਿਆ ਦੇ ਬਾਰੇ ਸੋਚਣ ਨਾਲ ਬਹਾਨੇ ਮਿਲਦੇ। ਕੋਈ ਸਮੱਸਿਆ ਆ ਗਈ, ਪ੍ਰੋਬਲਮ ਆ ਗਈ, ਮੁਸ਼ਕਲ ਆ ਗਈ, ਸੋਚੀ ਚੱਲੋ, ਹਾਏ ਮੁਸ਼ਕਲ ਆ ਗਈ, ਹਾਏ ਮੁਸ਼ਕਲ ਆ ਗਈ, ਹਾਏ ਆਹ ਮੁਸ਼ਕਲ ਬਣ ਗਈ, ਹਾਏ ਮੇਰੇ ਉਸ ਸਿਰ ਤੇ ਕਰਜ਼ੇ ਚੜ ਗਏ, ਹਾਏ ਮੈਂ ਫਲਾਣੇ ਦਾ ਇੰਨਾ ਦੇਣਾ, ਫਲਾਣੇ ਦਾ ਆਹ ਕਰਨਾ। ਜਦੋਂ ਸਮੱਸਿਆ ਬਾਰੇ ਸੋਚੀ ਚੱਲੋਗੇ ਨਾ ਤੇ ਬਹਾਨੇ ਮਿਲਣਗੇ। ਤੇ ਸੱਚੀ ਗੱਲ ਏ, ਜੇ ਸਮੱਸਿਆ ਦੇ ਹੱਲ ਬਾਰੇ ਸੋਚੋਗੇ ਤੇ ਹੱਲ ਹੋਣ ਦੇ ਰਸਤੇ ਮਿਲਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਉਂਕਿ ਇਹ ਕਾਇਨਾਤ ਦਾ, ਇਹ ਕੁਦਰਤ ਦਾ ਸਿਸਟਮ ਹੈ। ਜੋ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਨਾ, ਇਹ ਬ੍ਰਹਿਮੰਡ ਦੇ ਵਿੱਚੋਂ ਉਹੋ ਜਿਹੀਆਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਆਟੋਮੈਟਿਕ ਆਉਣ ਲੱਗ ਪੈਂਦੀਆਂ ਨੇ। ਚੰਗੀਆਂ ਚੀਜ਼ਾਂ ਸੋਚੋਗੇ, ਚੰਗੀਆਂ ਆਉਣਗੀਆਂ। ਮੁਸ਼ਕਲਾਂ ਦੇ ਬਾਰੇ ਸੋਚੋਗੇ, ਮੁਸ਼ਕਲਾਂ ਆਉਣਗੀਆਂ। ਤੇ ਮੁਸ਼ਕਲਾਂ ਦੇ ਹੱਲ ਬਾਰੇ ਸੋਚੋਗੇ, ਹੱਲ ਵੀ ਆਉਣ ਲੱਗ ਪੈਣਗੇ ਨਜ਼ਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਪਿਆਰਿਓ ਦੁਨੀਆ ਦੇ ਆਸਰੇ ਤੱਕਦੇ ਹਾਂ। ਜਦੋਂ ਕੋਈ ਮੁਸ਼ਕਲ ਆਵੇ, ਫਲਾਣਾ ਮੇਰੀ ਮਦਦ ਕਰੇਗਾ, ਫਲਾਣਾ ਮੇਰੀ ਹੈਲਪ ਕਰੇਗਾ, ਫਲਾਣਾ ਮੇਰੀ ਬਾਂਹ ਫੜੇਗਾ। ਕਦੀ ਕੋਈ ਬਾਂਹ ਨਹੀਂ ਫੜਦਾ। ਫੜਦੇ ਨੇ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ, ਉਹਦੇ ਰੰਗੇ ਹੋਏ ਮਹਾਂਪੁਰਖ ਗੁਰਸਿੱਖ ਪਿਆਰੇ, ਹੋਰ ਕੋਈ ਨਹੀਂ ਫੜਦਾ ਬਾਂਹ। ਜਿਹਦੇ ਅੱਗੇ ਕੋਈ ਬੇਨਤੀ ਕਰੋਗੇ, ਉਹਦੀਆਂ ਤੇ ਆਪਣੀਆਂ 10 ਪ੍ਰੋਬਲਮਾਂ ਖਲੋਤੀਆਂ ਨੇ ਅੰਦਰ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਸ ਕਰਕੇ ਬੇਨਤੀ ਕਰ ਉਹਦੇ ਅੱਗੇ, ਉਹਦੇ ਅੱਗੇ ਜੋਦੜੀ ਕਰ, ਉਹਦੇ ਅੱਗੇ ਆਪਣੀ ਮੁਸ਼ਕਲ ਰੱਖ, ਜਿਹੜਾ ਤੇਰੀ ਮੁਸ਼ਕਲ ਦਾ ਹੱਲ ਕਰੇਗਾ ਹੀ ਕਰੇਗਾ। 2-4 ਮਿੰਟ 5 ਮਿੰਟ ਉਹਦੇ ਅੱਗੇ ਬਹਿ ਤਾਂ ਸਹੀ, ਉਹਦੇ ਨਾਲ ਬਹਿ ਤਾਂ ਸਹੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਜੀ। ਸਮੱਸਿਆ ਦੇ ਬਾਰੇ ਸੋਚਣ ਦੇ ਨਾਲ ਬਹਾਨੇ ਮਿਲਦੇ ਨੇ, ਪਰ ਸਮਾਧਾਨ ਹੱਲ ਦੇ ਬਾਰੇ ਸੋਚਣ ਦੇ ਨਾਲ ਪਿਆਰਿਓ ਰਸਤੇ ਮਿਲਦੇ ਨੇ, ਰਸਤੇ।